असलामुअलैकुम। मैं सरमा भट्टी, तुसी वेख रहे हो सरमा भट्टी ऑफिशियल। बाबा जी को आए हैं। बाबा जी क्योंकि मेरे दादा जैसे भी हैं और रोजाना बाबा जी के साथ ब्लॉग बनाते हैं। अच्छा बाबा जी, मैंने ਤੁਹਾਡੇ ਕੋਲ एक सवाल पूछना है। अगर तुसी ਭੱਟੀ ਸਾਹਿਬ ਨੂੰ ਨਾ ਜੀ ਮੁੱਢ ਘੁੜ ਕੇ ਨਾ ਦੌਰਾ ਪੈਂਦਾ ਉਰਦੂ ਦਾ। ਹਾਂਜੀ, ਪਤਾ ਨਹੀਂ ਘਰ 'ਚ ਕਿੰਨੀ ਕੁ ਉਰਦੂ ਬੋਲਦੇ ਨੇ ਔਰ ਉਹ ਵੀ ਇੰਝ ਬੋਲਦੇ ਨੇ ਉਰਦੂ ਵੀ, ਕੋਈ ਅੱਲਾ ਮਾਫ ਫਰਮਾਵੇ। ਪਤਾ ਚਲੋ ਉਰਦੂ ਬੋਲੇ ਬੰਦਾ ਤਾਂ ਕਮ ਸੇ ਕਮ, ਮਤਲਬ ਹੁਣ ਤੁਸੀਂ ਪਹਿਲੇ ਪੰਜਾਬੀ 'ਚ ਵੀ ਲਓ ਕਰਨਾ ਹੈ ਕਿ ਉਰਦੂ 'ਚ ਕਰਨਾ ਹੈ, ਪਹਿਲੇ ਫੈਸਲਾ ਕਰ ਲਓ ਕਿ ਤੁਹਾਨੂੰ ਫਿਰ ਦੌਰਾ ਜਿਹੜਾ ਪੈਂਦਾ ਉਰਦੂ ਦਾ, ਇਹ ਮੈਨੂੰ ਸਮਝਾ ਦਿਓ ਜ਼ਰਾ ਵੀ ਕਿਉਂ ਤੁਹਾਨੂੰ ਹੁੱਦਾਂ ਬਲ ਉੱਠਦੀਆਂ ਉਰਦੂ ਦੀਆਂ। ਹਾਂਜੀ, ਮਤਲਬ ਤੁਸੀਂ ਕਿਸੇ ਭਈਏ ਦਾ ਝੂਠਾ ਮੀਠਾ ਖਾ ਲਿਆ ਕਿ ਕਰਾਚੀੋਂ ਆਏ ਹੋ, ਕੀ ਚੱਕਰ ਹੈ ਤੁਹਾਨੂੰ? ਹੈ ਕਰਾਚੀ ਤੇ ਨਹੀਂ ਆਇਆ ਬਾਬਾ ਜੀ, ਇੱਥੇ ਹੋਵੇਦਾ। ਪਰ ਤੁਸੀਂ ਤੇ ਤੁਹਾਨੂੰ ਤੇ ਦੌਰਾ ਮਤਲਬ ਮੁੜ ਘੁੜ ਕੇ 2 ਮਿੰਟ ਬਾਅਦ ਪੈਂਦਾ ਜਨਾਬ। ਪਹਿਲੇ ਜੀ ਸ਼ੁਰੂ ਕਰਦੇ ਹੋ ਮੈਂ ਸਰਮਤ ਭੱਟੀ ਤੇ ਅੱਗੋਂ ਆ ਕੇ ਫਿਰ ਹੁਣ ਦੱਸੋ ਕੀ ਕਰਨਾ। ਚਲੋ ਮੈਨੂੰ ਪੁੱਛੋ, ਕੁਝ ਦੱਸੋ ਜੋ ਵੀ ਤੁਹਾਨੂੰ ਆਈ ਹੈ ਨਾ ਗੱਲ ਉਹ ਕਰ ਦਿਓ, ਕਿਉਂਕਿ ਇਹ ਨਾ ਤੁਹਾਡੇ ਕੱਪੜੇ ਖਰਾਬ ਹੋ ਜਾਣ ਗੱਲ ਨਾਲ। ਅੱਛਾ ਬਾਬਾ ਜੀ, ਮੈਂ ਤੁਹਾਡੇ ਕੋਲ ਨਾ ਇੱਕ ਸਵਾਲ ਪੁੱਛਣਾ ਚਾਹੁੰਦਾ। ਕਿਵੇਂ ਤੁਸੀਂ ਅਕਸਰ ਇਮਰਾਨ ਖਾਨ ਦੇ ਬਾਰੇ ਚ ਕਰਦੇ ਰਹਿੰਦੇ ਜੇ? ਕਿੱਥੇ ਕਰਦੇ ਰਹਿੰਦੇ? ਮੈਂ ਗਲੀਆਂ 'ਚ ਖਲੋਤਾ ਆਪਣਾ ਵਲੌਗ ਬਣਾਉਂਦੇ ਰਹਿੰਦੇ ਜੇ। ਵੀਲੌਗ ਹੁੰਦਾ, ਵਲੌਗ ਨਹੀਂ ਹੁੰਦਾ, ਵੀਲੌਗ ਬਣਾਉਂਦੇ ਰਹਿੰਦੇ ਜੇ। ਇਹਦਾ ਮਤਲਬ ਹੈ ਤੁਸੀਂ ਇਮਰਾਨ ਖਾਨ ਨੂੰ ਪਸੰਦ ਨਹੀਂ ਕਰਦੇ। ਤੇ ਇਹਦੇ ਬਾਰੇ ਚ ਸਾਡੇ ਯਾਰਾਂ ਨੂੰ ਭਰਾਵਾਂ ਨੂੰ ਦੱਸ ਦਿਓ ਕਿ ਇਮਰਾਨ ਖਾਨ ਕਿਹੋ ਜਿਹਾ ਬੰਦਾ ਹੈ। ਨਹੀਂ ਮਤਲਬ ਮੈਂ ਕੀ ਸਮਝਦਾ ਉਹ ਕਿਹੋ ਜਿਹਾ ਬੰਦਾ, ਉਹ ਤੇ ਉਹ ਬਿਹਤਰ ਜਾਣਦਾ ਜਾਂ ਅੱਲਾ ਬਿਹਤਰ ਜਾਣਦਾ ਵੀ ਉਹ ਕਿਹੋ ਜਿਹਾ ਬੰਦਾ। ਮੈਂ ਤੇ ਲੋ ਜੀ ਬੜੀ ਠੰਡੇ ਦਿਲ ਨਾਲ ਅਸੀਂ ਗੱਲ ਕਰਨੇ ਆ। ਪਹਿਲੀ ਗੱਲ ਤੇ ਭੱਟੀ ਸਾਹਿਬ ਯਾਦ ਰੱਖੋ ਬਈ ਸ਼ਖਸੀਅਤ ਦੀ ਮੁਖਾਲਫਤ ਨਹੀਂ ਕੀਤੀ ਜਾਂਦੀ, ਉਹਨਾਂ ਦੀ ਕਰਤੂਤਾਂ ਦੀ ਮੁਖਾਲਫਤ ਕੀਤੀ ਜਾਂਦੀ। ਕਿਸੇ ਬੰਦੇ ਦੇ ਮਤਲਬ ਤੁਹਾਡਾ ਮੈਨੂੰ ਤੁਹਾਡੀ ਟੋਪੀ ਨਾਲ, ਤੁਹਾਡੀ ਜੈਕਟ ਨਾਲ, ਤੁਹਾਡੀ ਕੁੜਤੇ ਨਾਲ ਵੈਰ ਤੇ ਨਹੀਂ, ਤੇ ਨਾ ਤੁਹਾਡੇ ਚਿਹਰੇ ਨਾਲੇ। ਹਾਂ, ਤੁਸੀਂ ਕੋਈ ਬੌਂਗੀ ਮਾਰੋ, ਹਾਂਜੀ, ਜਿਸ ਤਰ੍ਹਾਂ ਤੁਸੀਂ ਹੁਣੀ ਮਤਲਬ ਪੰਜਾਬੀ ਵੀ ਲੌਗ ਕਰਦੇ ਉਰਦੂ ਦਾ ਦੌਰਾ ਪੈਂਦਾ ਤੇ ਮੈਂ ਤੇਰਾ ਪੁੱਟ ਲੈਣਾ ਕਿ ਭੱਟੀ ਸਾਹਿਬ ਤੁਹਾਨੂੰ ਆਖਰ ਕੀ ਬਣ ਗਈਆਂ ਨੇ, ਤੁਹਾਨੂੰ ਇਹ ਮਿਰਗੀ ਜਿਹੜੀ ਪੈਂਦੀ ਉਰਦੂ ਦੀ ਇਹ ਕਿੱਥੋਂ ਤੁਸੀਂ ਜਨਾਬ ਤੁਹਾਨੂੰ ਕਿੱਥੋਂ ਲਈ ਜੇ? ਹਾਂਜੀ, ਸਾਨੂੰ ਤੇ ਨਹੀਂ ਹੁੰਦੀ। ਅਸੀਂ ਤੇ ਜੇ ਉਰਦੂ 'ਚ ਵੀ ਲੌਗ ਕਰੀਏ ਤਾਂ ਉਰਦੂ 'ਚ ਹੀ ਕਰੀਦਾ, ਜੇ ਮਤਲਬ ਅੰਗਰੇਜ਼ੀ 'ਚ ਕਰੀਏ ਤਾਂ ਇੰਗਲਿਸ਼ ਕਰੀਦਾ। ਹਾਂਜੀ, so we should try English today. Why not English today? We should discuss everything in English today. Let Sarmat Bhatti do it. Is it? No? No. Bhatti sahab nahi kar sakte, otherwise we would have done it in English. तो जेंटलमैन गल है जी कि तुम सवाल ही किया है, मैं तुम्हें जवाब दिता कि मैनू मेरा पैली बनना ਉਹਦੇ ਨਾਲ ਸਾਂਝਾ नहीं। ਮੇਰੀ ਉਹਨੇ ਨਾ ਤੇ ਮੇਰੇ ਪਿਓ ਮਾਰਿਆ ਤੇ ਨਾ ਮੇਰੇ ਕਿਸੇ ਵੀਰ ਨੂੰ ਜ਼ਖਮੀ ਕੀਤਾ, ਨਾ ਉਹਦਾ ਮੇਰਾ ਕੋਈ ਕਾਰੋਬਾਰ ਦੀ ਕੋਈ ਸਾਂਝ ਹੈ। ਹਾਂਜੀ, ਔਰ ਵੈਸੇ ਵੀ ਉਹਦਾ ਮੇਰਾ ਤੇ ਕਿਸੇ ਪਾਸੇ ਵੀ ਕਰੂਰਾ ਨਹੀਂ ਰਲਦਾ। ਉਹ ਜਿਉਂ ਜੰਮਿਆ ਤੇ ਉਦੋਂ ਮਤਲਬ ਉਹਨਾਂ ਦਾ ਹੀ ਬਸ ਬੜਾ ਵਧੀਆ ਹੈ, ਕੁਝ ਜ਼ਿਆਦਾ ਹੀ ਵਧੀਆ। ਤੇ ਮੈਂ ਅੱਲਾ ਮਾਫ ਕਰੇ, ਮੈਨੂੰ ਅੱਲਾ ਉਸ ਤੋਂ ਪਹਿਲੇ ਚੁੱਕ ਲਵੇ ਚੰਗਾ, ਮਤਲਬ ਉਹ ਕਰਤੂਤਾਂ ਮੇਰੇ 'ਚ ਨਾ ਆਉਣ ਕਮ ਉਸ ਕਮ। ਹੁਣ ਮੈਂ ਸ਼ੁਰੂ ਕਰਨਾ ਵਾ ਤੁਹਾਨੂੰ ਕਿ ਉਹਦੀ 26 ਸਾਲ 27 ਸਾਲ ਦਾ ਰੋਣਾ ਰੋਂਦਾ ਕਿ ਮੈਂ ਜੀ 26 ਸਾਲ ਤੋਂ ਬਸ ਸੜਕਾਂ ਤੇ ਹਾਂ ਤੇ ਮੈਂ ਲੋਕਾਂ ਦੀ ਤੇ ਮੈਂ ਪਾਕਿਸਤਾਨ ਨੂੰ ਤੇ ਬਸ ਆਜ਼ਾਦ ਕਰ ਦੇਣਾ। ਪਾਕਿਸਤਾਨ 1947 ਦੇ ਵਿੱਚ ਬਰਤਾਨੀਆ ਤੋਂ ਬਜ਼ਾਹਿਰ ਆਜ਼ਾਦ ਹੋ ਗਿਆ, ਪਰ ਹੋਇਆ ਕੋਈ ਨਹੀਂ, ਹੋਇਆ ਨਹੀਂ। ਇਹ ਹੁਣ ਆਜ਼ਾਦ ਕਰਾਉਣ ਲਈ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਇਹ ਬੀੜਾ ਉਠਾ ਲਿਆ और उन्होंने जनाब क्या मैं जनाब करके छड़ना आजाद। हुण मैं दसना भी उन्होंने कौम नाल की क्या ते की नहीं। उन्हें जिहड़े अपने तो पहले इकतदार च लोग सन, मतलब पीपल्स पार्टी सी, नवाज लीग, नवाज लीग, नून लीग, नवाज लीग ही है ना। हुण तुहानूं ते भी नहीं पता नवाज लीग है, तुहानूं तो इन्ना भी नहीं पता। पहले सुते उठ के मुंह धो के आया करो, ਤੁਹਾਨੂੰ ਪਤਾ ਤਾਂ ਲੱਗੇ ਵੀ ਨੂਨ ਲੀਗ ਨਵਾਜ਼ ਲੀਗ ਹੀ ਹੈ। ਤੁਸੀਂ ਉਹਨੂੰ ਕੀ ਸਮਝਦੇ ਹੋ? ਨੂਨ ਨਵਾਜ਼ ਲੀਗ ਦਾ ਨੂਨ ਜਿਹੜਾ ਨਾ ਨੂਨ, ਉਹ ਔਰ ਤੋਂ ਨੂਨ ਲੀਗ ਹੈ। ਹਾਂਜੀ, ਮੁਸਲਿਮ ਲੀਗ ਨੂਨ। ਹਾਂਜੀ, ਤੇ ਪੀਪਲਸ ਪਾਰਟੀ ਪਹਿਲੇ ਸੀ ਪਾਕਿਸਤਾਨ ਪੀਪਲਸ ਪਾਰਟੀ, ਹੁਣ ਆਖਵਾਉਂਦੀ ਹੈ ਪਾਕਿਸਤਾਨ ਪੀਪਲਸ ਪਾਰਟੀ ਪਾਰਲੀਮੈਂਟੇਰੀਅਨ।
ਪੀ 4 ਵਾਰੀ ਪੀ ਹੋ ਗਈ, ਪਹਿਲੇ 3 ਵਾਰੀ ਪੀ ਸੀ ਵੀ ਉਹ ਘੱਟ ਪੀਤੀ ਜਾਂਦੀ ਸੀ ਨਾ 3 ਵਾਰੀ, ਤੇ ਉਹਨਾਂ ਨੇ ਕਿਹਾ ਵੀ ਚੌਥੀ ਵਾਰੀ ਫਿਰ ਪੀਓ, ਤੇ ਘੁੱਟ ਹੋਰ ਲਾਓ ਤੇ ਚੌਥੀ ਪੀ ਪਾਓ ਤੇ ਖੂਬ ਪੀਓ। ਲਓ ਜੀ, ਗੱਲ ਇਹ ਹੈ ਬਈ ਉਹਨੇ ਕਿਹਾ ਲੋਕਾਂ ਨੂੰ ਪ੍ਰੋਗਰਾਮ ਜਿਹੜਾ ਹਰ ਕੋਈ ਗੱਲ ਤੇ ਸੁਣਾਉਣੀ ਸੀ ਨਾ, ਉਹਨੇ ਕਹਾਣੀ ਇਹ ਕਰਾਈ ਬਈ ਮੈਂ ਜਨਾਬ ਤੁਹਾਨੂੰ ਦੱਸਣਾ ਵੀ ਪੀਪਲਸ ਪਾਰਟੀ ਜ਼ਰਦਾਰੀ ਮਿਸਟਰ 10% ਇਹਨੂੰ ਵੈਸੇ ਕਹਿੰਦੇ ਹੁੰਦੇ ਸਨ ਇਸ ਦੌਰ 'ਚ ਵੀ ਕਿ ਹਰ ਕੰਮ ਦੇ ਵਿੱਚ ਨਾ ਆਪਣਾ ਹਿੱਸਾ ਭੱਤਾ ਜਿਹੜਾ ਨਾ ਉਹ ਵਸੂਲ ਕਰਦਾ ਹੈ। ਤਾਂ ਚਲੋ ਬਾਰਕਾ ਮੇਰੇ ਕੋਲ ਤੇ ਇਹਦੇ ਕੋਈ ਸ਼ਵਾਹਦ ਨਹੀਂ, ਨਾ ਮੈਂ ਐਡਾ ਕੋਈ ਚੱਲਦਾ ਪੁਰਦਾ ਵਾਂ ਕਿ ਮੈਂ ਜਨਾਬ, ਔਰ ਦੂਜਾ ਮੇਰੇ ਕੋਲ ਐਡਾ ਵੇਲ ਵੀ ਕੋਈ ਨਹੀਂ ਕਿ ਮੈਂ ਆਪਣੇ ਬੱਚਿਆਂ ਦਾ ਰੋਟੀ ਟੁੱਕ ਕਮਾਉਣ ਦੀ ਬਜਾਏ ਤੇ ਮੈਂ ਜਾ ਕੇ ਜ਼ਰਦਾਰੀ ਦੀ ਈਚੀ ਬੀਚੀ ਫੋਲਦਾ ਫਿਰਾਂ, ਉਹਦੀ ਕੁੰਡਲੀ ਮਾਲੂਮ ਕਰਾਂ ਵੀ ਉਹਦੀ ਕੁੰਡਲੀ ਕੀ ਕਹਿੰਦੀ ਹੈ। ਨਹੀਂ, ਮੈਂ ਆਪਣੀ ਮਜ਼ਦੂਰੀ ਕਰਨ ਵਾਲਾ ਬੰਦਾ ਤੇ ਇਹ ਵੀ ਜਾਣਨਾ ਵੀ ਘਾਈਆਂ ਦੇ ਪੁੱਤਰਾਂ ਨੇ ਘਾਹ ਹੀ ਖੋਤਰਨਾ। ਅਸੀਂ ਤੁਸੀਂ ਭਾਵੇਂ ਜੋ ਵੀ ਕਰ ਲਵੋ, ਮੈਂ ਜੋ ਵੀ ਕਰ ਲਵਾਂ, ਅਸੀਂ ਦੋਵਾਂ ਨੇ ਵਜ਼ੀਰ ਆਜ਼ਮ ਕੋਈ ਨਹੀਂ ਬਣਨਾ। ਹਾਂਜੀ, ਤੇ ਇਹ ਵੀ ਕੱਲ ਵੈਸੇ ਕਹੇਗਾ ਮਾਨ ਕਿ ਮੈਂ ਕਦੋਂ, ਮੈਨੂੰ ਕਿਹੜਾ ਪਤਾ ਸੀ ਕਿ ਮੈਂ ਵੀ ਬਣ ਜਾਣਾ, ਤੇ ਮੈਨੂੰ ਵੀ ਬਾਜੂ ਨੇ ਚੁੱਕ ਚੁਕਾ ਕੇ ਬਣਾ ਹੀ ਦਿੱਤਾ ਨਾ। ਖੈਰ, ਇਹ ਫਿਰ ਗੱਲ ਕਰਨੇ ਜ਼ਰਾ ਸਿੱਧਾ ਜਿਹਾ ਡਾਇਲੈਕਟੀਕਲ ਤਰੀਕੇ ਨਾਲ ਨਾ, ਜਦਲੀਆਤੀ ਵੱਲ ਨਾ, ਸਟੈਪ ਬਾਈ ਸਟੈਪ, ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ ਤੇ ਚੜ੍ਹਦਿਆਂ ਜ਼ਰਾ ਇਮਰਾਨ ਖਾਨ ਦੇ ਉੱਤੇ ਚੜ੍ਹ ਜਾਈਏ। ਉੱਤੇ ਚੜ੍ਹਨ ਤੋਂ ਮਰਾਦ ਇਹ ਮਤਲਬ ਉਹਦੇ ਕਿਰਦਾਰ ਦੇ ਬਾਰੇ ਨਾਲ ਉਹਦੀ ਗੱਲ ਕਰੀ, ਉਹ ਉੱਤੇ ਹੀ ਚੜ੍ਹਨਾ। ਜਹੰਨਮ ਦਾ ਖੁਜ਼ਰਾ ਜਿਹਾ ਵਿਚਾਰਾ, ਕੀ ਕਰਨਾ ਉਹਦੇ ਨਾਲ। ਤਾਂ ਮੈਂ ਹੀ ਗੱਲ ਕਰ ਰਿਹਾ ਸਾਂ, ਉਹਨੇ ਕਿਹਾ ਜਨਾਬ ਇਹ ਖਰਾਬ, ਜ਼ਰਦਾਰੀ ਬਹੁਤ ਖਰਾਬ। ਹਾਂਜੀ, ਫਿਰ ਉਹਨੇ ਕਿਹਾ ਵੀ ਨੂਨ ਲੀਗ ਵੀ ਜਿਹੜੀ ਨਾ ਇਹ ਵੀ ਖਰਾਬ ਹੈ, ਇਹ ਸਾਰੇ ਲੁਟੇਰੇ ਨੇ, ਇਹਨਾਂ ਨੇ ਆਪਣੀਆਂ ਤਜੋਰੀਆਂ ਭਰੀਆਂ ਤੇ ਗਰੀਬਾਂ ਨੂੰ ਬਹੁਤ ਗਰੀਬ ਕਰਤਾ। ਮੈਂ ਤੁਹਾਡਾ ਬਹੁਤ ਹਮਦਰਦ ਹਾਂ, ਮੈਨੂੰ ਤੁਹਾਡਾ ਬੜਾ ਅਹਿਸਾਸ ਹੈ, ਇਹ ਲੁੱਟ ਕੇ ਖਾ ਗਏ ਪਾਕਿਸਤਾਨ, ਤੇ ਤੁਸੀਂ ਜੇ ਮੇਰਾ ਸਾਥ ਦਿਓ ਨਾ, ਹਾਂਜੀ, ਤੇ ਮਤਲਬ ਮੈਂ ਨਾ ਕੁਝ ਕਰਕੇ ਤੁਹਾਨੂੰ ਵਿਖਾਉਣਾ। ਖੈਰ ਵਿਚਾਰਾ ਇਲੈਕਸ਼ਨ ਲੜਦਾ ਰਿਹਾ, ਤੁਹਾਨੂੰ ਪਤਾ, ਖਿੱਚ ਤਰੂ ਕੇ ਇੱਕ ਅੱਧੀ ਸੀਟ ਆਪਣੀ ਲੈ ਲਈ ਸੀ। ਹਾਂਜੀ, ਤੇ ਫਿਰ ਆਖਿਰਕਾਰ ਮਤਲਬ ਜਦੋਂ ਫੌਜ ਦੇ ਇਖਤਲਾਫਾਤ ਨਵਾਜ਼ ਨਾਲ ਵੱਧ ਗਏ, ਇਹ ਗੱਲ ਬੜੀ ਅਜੀਬ ਹੈ, ਫੌਜ ਦੇ ਇਖਤਲਾਫਾਤ ਕਾਰਗਿਲ ਦੀ ਜੰਗ ਦੇ ਹਵਾਲੇ ਦੇ ਨਾਲ ਮੁਸ਼ਰਫ ਔਰ ਨੂਨ ਲੀਗ ਦੇ ਦਰਮਿਆਨ ਇੱਕ ਖਲੀਜ ਪੈਦਾ ਹੋ ਗਈ, ਇੱਕ ਪਾਟਕ ਪੈ ਗਈ, ਤੇ ਉਸ ਪਾਟਕ ਦੀ ਵਜ੍ਹਾ ਨਾਲ ਦੋ ਦਿਲ ਇੱਕ ਦੂਜੇ ਕੋਲੋਂ ਦੂਰ ਹੋ ਗਏ, ਵੈਰੀ ਦੁਨੀਆ ਦੇ ਹੱਥੋਂ ਮਜਬੂਰ ਹੋ ਗਏ। ਨਵਾਜ਼ ਲਹਿਦਾ ਤੇ ਜਨਾਬ ਫੌਜ ਲਹਿਦਾ। ਮੁਸ਼ਰਫ ਨੇ ਜਨਾਬ, ਤੁਹਾਨੂੰ ਪਤਾ ਹੈ ਫਿਰ ਜੋ ਨਵਾਜ਼ ਨਾਲ ਕੀਤਾ ਸਾਰਿਆਂ ਨੂੰ ਪਤਾ, ਸਾਊਦੀ ਅਰਬ ਵਿੱਚ ਚੱਲ ਰਿਹਾ, ਐਵੇਂ ਜਲਾ ਵਤਨੀ ਜਿਹੀ ਤੇ ਇਹ ਤੇ ਉਹ ਸਾਰਾ ਟੱਬਰ ਹੀ ਉਹਨਾਂ ਨੇ ਆਪਣੇ ਟੈਚੀ ਕੇਸ ਚੁੱਕੇ ਤੇ ਸਾਰੇ ਹੀ ਮੁਲਕੋਂ ਬਾਹਰ। ਹਾਂਜੀ, ਇਹ ਅਫਰਾ ਤਫਰੀ ਜੀ ਮਚ ਗਈ। ਹੁਣ ਫੌਜ ਦਾ ਕੰਮ ਨਹੀਂ ਕਿ ਉਹ ਸਿਆਸਤ ਕਰੇ, ਇਹ ਦੁਨੀਆ ਦੇ ਵਿੱਚ ਇਹ ਹੈ ਕਿ ਸਿਆਸੀ ਅਮੂਰ ਜਿੰਨੇ ਨੇ, ਸਿਆਸੀ ਮਾਮਲਾਤ, ਇਹ ਕੌਣ ਕਰਦੀਆਂ? ਸਿਆਸੀ ਪਾਰਟੀਆਂ। ਫੌਜ ਦਾ ਕੰਮ ਮੁਲਕ ਦੇ ਦਿਫਾ ਦਾ, ਹਿਫਾਜ਼ਤ ਦਾ, ਸਾਲਮੀਅਤ ਦਾ। ਮੁਲਕ ਤੇ ਕੋਈ ਮੁਸ਼ਕਿਲ ਵਕਤ ਆਉਂਦਾ ਹੈ, ਹੜ ਆ ਜਾਏ, ਕੋਈ ਜ਼ਲਜ਼ਲਾ ਆ ਜਾਏ, ਤੇ ਹਮੇਸ਼ਾ ਫੌਜ ਨੇ ਵਾਰ ਕਰ, ਸਾਡੀ ਫੌਜ ਬਹੁਤ ਚੰਗੀ ਇਸ ਗੱਲ ਤੋਂ, ਉਹਨਾਂ ਨੇ ਸੇਵਾ ਕੀਤੀ। ਤੇ ਹੁਣ ਮਕਸਦ ਦਾ ਲਾਈਏ ਵੀ ਉਹ ਜਨਾਬ ਜਦੋਂ ਇੰਜ ਕਹਾਣੀ ਪੈ ਗਈ ਤੇ ਅਬ ਫੌਜ ਹੁਣ ਇਕਤਦਾਰ 'ਚ ਨਹੀਂ ਸੀ ਰਹਿ ਸਕਦੀ ਲੰਬਾ ਅਰਸਾ, ਬੜਾ ਰਹਿ ਲਿਆ ਵੈਸੇ ਤੇ ਰਹੀ ਫੌਜ ਹੈ ਅੱਜ ਤੱਕ, ਅੱਲਾ ਦਾ ਬੜਾ ਫਜ਼ਲ ਹੈ ਪਾਕਿਸਤਾਨ ਤੇ, ਮੇਰੇ ਫੌਜੀਆਂ ਨੇ ਹੀ ਘੁੰਮਤਾਂ ਕੀਤੀਆਂ ਨੇ, ਮਤਲਬ ਮੌਜਾਂ ਲਈਆਂ ਨੇ। ਹਾਂਜੀ, ਤੇ ਬਾਰਕੈਫ ਇੱਕ ਗੱਲ ਮੰਨਣ ਵਾਲੀ ਹੈ ਵੀ ਫੌਜੀ ਜਿਹੜੇ ਵੀ ਜਦੋਂ ਇਕਤਦਾਰ 'ਚ ਆਉਂਦੇ ਨੇ, ਉਹ ਲੋਕਾਂ ਦੀ ਰੋਟੀ ਟੁੱਕ ਦਾ ਮਸਲਾ ਨਹੀਂ ਪੈਦਾ ਹੋਣ ਦਿੰਦੇ, ਲੋਕਾਂ ਨੂੰ ਟੁੱਕਰ ਸ਼ੁੱਕਰ ਜਿਹੜਾ ਵੱਲ ਲੱਭਦਾ ਰਹਿੰਦਾ, ਮਜ਼ਦੂਰੀਆਂ ਵੀ ਲੱਭਦੀਆਂ ਨੇ, ਕੋਈ ਇਹ ਕੇ ਖੱਪ ਨਹੀਂ ਹੁੰਦੀ। ਮਤਲਬ ਜੀ ਹੁਣ ਡਾਲਰ ਸਟੇਬਲ ਨਹੀਂ ਰਿਹਾ, ਰੁਪਈਏ ਕਰੰਸੀ ਦੀ ਕੀਮਤ ਬਹੁਤ ਥੱਲੇ ਟੁਰ ਗਈ ਹੈ, ਸਟਾਕ ਐਕਸਚੇਂਜ ਡੁੱਬ ਗਈ ਹੈ। ਹਾਂਜੀ, ਅੱਜ ਇੰਨੇ ਤੇ ਬੰਦ ਹੋਈ ਜੀ ਤੇ ਕੱਲ ਕਿੰਨੇ ਤੇ ਬੰਦ ਹੋਣੀ ਹੈ ਨਾ ਜੀ, ਅੱਜ ਦਾ ਇਹ ਸੀ ਰੇਟ ਤੇ ਕੱਲ ਦਾ ਹੋਰ ਰੇਟ ਹੋਏਗਾ। ਔਰ ਮੁਲਕ ਦੇ ਵਿੱਚ ਜਿਹੜੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੈ, GDP ਕਿਸੇ ਮੁਲਕ ਦਾ ਜਿਹੜੇ ਤਰੱਕੀ ਦੱਸਦਾ ਹੈ, ਉਹਦੇ ਤੇ ਵੀ ਉਹ ਗ੍ਰਾਫ ਥੱਲੇ ਆ ਜਾਂਦਾ ਹੈ। ਹਾਂਜੀ, ਪਰ ਫੌਜੀਆਂ ਦੇ ਦੌਰਾਨ ਚੰਗਾ ਹੀ ਕੰਮ ਰਿਹਾ। ਹਾਂਜੀ, ਤੇ ਇਹ ਗੱਲ ਨਹੀਂ ਕਿ ਜਹਾਦੀ ਸਾਹਿਬ ਜਿਹੜੇ ਨੇ, ਬਾਬਾ ਜਹਾਦੀ ਜਿਹੜਾ ਹੈ ਇਹ ਵੀ ਸਾਬਕਾ ਫੌਜੀ ਹੈ ਤੇ ਇਸ ਵਾਸਤੇ ਫੌਜ ਦੀ ਨਹੀਂ,
ਇਸ ਵਾਸਤੇ ਹੈ ਕਿ ਹੱਕ ਸੱਚ ਦੀ ਗੱਲ ਹੀ ਕਰਨੀ ਚਾਹੀਦੀ ਹੈ। ਫੌਜੀ ਕੋਈ ਮੇਰੀ ਮਾਸੀ ਦੇ ਪੁੱਤਰ ਨਹੀਂ, ਹਾਂਜੀ। ਤੇ ਗੱਲ ਇਹ ਹੈ ਵੀ ਇਹ ਜਦੋਂ ਹੋ ਗਿਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਕੋਈ ਐਸਾ ਤੇ ਹੋਵੇ ਸਿਆਸਤਦਾਨਾਂ 'ਚ ਜਿਹੜਾ ਸਾਡੇ ਜੰਤਰ ਮੰਤਰ ਨੂੰ ਕਬੂਲ ਕਰੇ, ਤੇ ਅਸੀਂ ਜੇ ਉਹਨੂੰ ਉਲਟੀ ਕਲਾਬਾਜ਼ੀ ਲਵਾਈਏ ਤਾਂ ਉਲਟੀ ਲਾ ਦੇਵੇ, ਜੇ ਸਿੱਧੀ ਲਵਾਈਏ ਤੇ ਸਿੱਧੀ ਲਾ ਲੈ, ਹਾਂਜੀ। ਉਹ ਮਤਲਬ ਮਤਲਬ ਗੱਲ ਗੁੱਲ ਮੰਨਣ ਦਾ ਫਨ ਉਹਨੂੰ ਆਉਂਦਾ ਹੋਵੇ, ਗੱਲਾਂ ਸ਼ੱਲਾਂ ਖੂਬ ਮੰਨਦਾ ਹੋਵੇ, ਕਿਉਂਕਿ ਜਰਨੈਲ ਹੁੰਦੇ ਬਾਦਸ਼ਾਹ ਹੀ ਨੇ ਨਾ, ਟੋਪੀ ਪੀ ਕੇ ਆਪ ਧਰੀ ਹੁੰਦੀ ਸਿਰ ਤੇ ਮਤਲਬ ਨਹੀਂ ਟੌਰ ਸ਼ੌਰ ਤੇ ਹੈ ਨਾ ਸਾਡੀ ਫੌਜ ਦਾ, ਹਾਂਜੀ। ਤੇ ਟੌਰ ਟੱਪੇ ਨੂੰ ਤੇ ਦੁਨੀਆ ਮੰਨਦੀ ਏ, ਤੁਸੀਂ ਮੰਨੋ ਨਾ ਮੰਨੋ ਵੱਡੀ ਸਾਹਿਬ, ਤੁਸੀਂ ਫੌਜ ਨਾਲ ਖੁੜਕਦੇ ਹੋ, ਤੁਹਾਡਾ ਵੀ ਮੈਂ ਕਰਨਾ ਸੂਤਰ, ਹਾਂਜੀ। ਤੇ ਉਹ ਗੱਲ ਇਹ ਹੈ ਕਿ ਫਿਰ ਇਮਰਾਨ ਖਾਨ ਨੂੰ ਕਾਬੂ ਕਰ ਲਿਆ ਤੇ ਇਮਰਾਨ ਖਾਨ ਨਾਲ ਸੈਟਿੰਗ ਮੈਟਿੰਗ ਲਾ ਕੇ ਜਨਾਬ ਅਲੀ ਪਲੇਟ 'ਚ ਧਰ ਕੇ ਪੰਜਾਬੀ 'ਚ ਹਕੂਮਤ ਪੇਸ਼ ਉਹਨੂੰ ਕਰ ਦਿੱਤੀ। ਇਲੈਕਸ਼ਨ ਨਾਲ ਇਮਰਾਨ ਖਾਨ ਇਕਤਦਾਰ 'ਚ ਨਹੀਂ ਆਇਆ, ਪਹਿਲੀ ਗੱਲ ਤੇ ਇਹ ਗੱਲ ਤੇ। ਔਰ ਉਹਨੂੰ ਜਿਹੜਾ ਸਭ ਕੁਝ ਕਿਹਾ ਕਿ ਤੁਸੀਂ ਬਸ ਕਹੋ ਕਿ ਮੇਰੇ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਨੇ ਨਾ ਉਹ ਬਸ ਚੋਰ ਨੇ, ਡਾਕੂ ਨੇ, ਲੁਟੇਰੇ ਨੇ, ਬਦਮਾਸ਼ ਨੇ, ਚੱਕੇ ਨੇ, ਏਜੰਟ ਨੇ, ਗੱਦਾਰ ਨੇ, ਮਤਲਬ ਜੋ ਹਰਾਮਜ਼ਦਗੀਆਂ ਕਿਸੇ 'ਚ ਹੋ ਸਕਦੀਆਂ ਨਾ ਉਹ ਸਾਰੀਆਂ ਇਹਨਾਂ ਪਾਰਟੀਆਂ 'ਚ ਪਾ ਦਿਓ, ਇਹ ਲੁੱਟ ਕੇ ਖਾ। ਉਹਨਾਂ ਨੇ ਇਹਤਸਾਬ ਦਾ ਨਾਰਾ ਲਾਇਆ ਕਿ ਮੈਂ ਤੇ ਆਇਆ ਮੈਂ ਇਸ ਵਾਸਤੇ ਭਾਈ ਜੀ, ਇਹਨਾਂ ਦੇ ਅੰਦਰਾਂ 'ਚ ਮੈਂ ਕੱਢ ਲੈਣੇ ਜਿਹੜੇ ਇਹਨਾਂ ਨੇ ਪੈਸੇ ਖਾਦੇ ਨੇ ਨਾ, ਇਹਨਾਂ ਨੂੰ ਧਰੂ ਕੇ ਅੰਦਰੋਂ ਕੱਢ ਲੈਣੇ। ਇਹ ਜ਼ਰਦਾਰੀ ਦੇ ਅੰਦਰੋਂ ਵੀ, ਨਵਾਜ਼ ਸ਼ਬਾਜ਼ ਜਿੰਨੀ ਕੰਪਨੀ ਹੈ ਨਾ ਸਾਰੀ ਉਹਨਾਂ ਸਭ ਦੇ ਅੰਦਰੋਂ ਮੈਂ ਕੱਢ ਲੈਣਾ। ਲਓ ਜੀ, ਅਸੀਂ ਫਿਰ ਵੇਖਿਆ ਉਹਨਾਂ ਨੇ ਕੀ ਕੱਢਿਆ। ਅਜੇ ਤੱਕ ਭੱਟੀ ਸਾਹਿਬ ਤੁਸੀਂ ਮੈਨੂੰ ਪੁੱਛਿਆ ਕਿ ਜਨਾਬ ਤੁਸੀਂ ਖਿਲਾਫ ਕਿਉਂ? ਬੰਦਾ ਗੱਲ ਕਰੇ, ਵਾਅਦਾ ਕਰੇ ਕੌਮ ਨਾਲ, ਮਿਸ਼ਨ ਦੇਵੇ ਕੌਮ ਨੂੰ ਕਿ ਮੈਂ ਇਤਸਾਬ ਕਰਨਾ, ਤੇ ਮੋਰੀ ਵਾਲਾ ਪੈਸਾ ਵੀ ਵਾਪਸ ਨਾ ਲਿਆ ਸਕੇ ਤੇ ਮੈਂ ਮੁਖਾਲਫਤ ਨਾ ਕਰਾਂ। ਮੈਨੂੰ ਜਵਾਬ ਦਿਓ ਹੁਣ, ਫਿਰ ਕਰਨੀ ਪੈਂਦੀ ਬਣਦੀ ਏ। ਇਹ ਉਹਨੇ ਇਤਸਾਬ ਦਾ ਨਾਰਾ ਲਾਇਆ ਜੀ, ਮੈਂ ਨੈਬ ਦਿਆ ਕਰ ਲਵਾਂਗਾ, ਉਹ ਕਰ ਦਾਂਗਾ, ਹਲਾ ਇੱਕ ਪੈਸਾ ਵੀ ਨਹੀਂ ਆਇਆ ਮੁਲਕ 'ਚ, ਹਾਂਜੀ। ਔਰ ਉਲਟਾ ਇਹ ਹੋਇਆ ਕਿ ਜਨਾਬ ਅਲੀ IMF ਨਾਲ ਜਿਹੜੇ ਮੁਆਹਦੇ ਕੀਤੇ, ਮੈਂ ਨਿੱਕੀ ਨਿੱਕੀ ਗੱਲ ਕਰਕੇ ਅਗਾਂਹ ਟੁਰਨਾ ਵਾ, ਕਿ ਇਹ ਜਿਹਨੂੰ ਨਾ ਕਰ ਪਾਇਆ ਤੇ ਜਿਹੜਾ IMF ਕੋਲ ਕਰਜ਼ੇ ਲੈ ਕੇ ਪਾਕਿਸਤਾਨ ਤੋਂ ਜ਼ਿਕਰ ਚੱਲਦਾ ਹੀ ਕਰਦੇ ਆ, ਸਾਡਾ ਜੰਮਣ ਵਾਲਾ ਹਰ ਬੱਚਾ ਜਿਹੜਾ ਲੱਖਾਂ ਰੁਪਏ ਦਾ ਮਕਰੂਜ਼ ਜੰਮਦਾ, ਉਹ ਜੰਮਦਾ ਹੀ ਵਿਚਾਰਾ, ਮਤਲਬ ਅਜੇ ਦੁਨੀਆ ਤੇ ਸਾਹ ਨਹੀਂ ਲੈਂਦਾ ਤੇ ਉਹ ਮਕਰੂਜ਼ ਹੁੰਦਾ, ਪਹਿਲੇ ਕਰਜ਼ਦਾਰ ਹੁੰਦਾ। ਇਹ ਜਨਾਬ ਸਾਰੇ ਹੀ ਸਿਆਸਤਦਾਨਾਂ ਦਾ ਇੱਕ ਕਮਾਲ ਹੈ, ਮਤਲਬ 47 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਕੌਮ ਨੂੰ ਕਰਜ਼ੇ ਦੇ ਵਿੱਚ ਜਕੜਿਆ, ਗਾਲੇ 'ਚ ਤੌਕ, ਪੈਰਾਂ 'ਚ ਜ਼ੰਜੀਰਾਂ, ਹਾਂਜੀ। ਇਸ਼ਕ ਜਦ ਵੀ ਜਿਸ ਹਾਲ 'ਚ ਆਇਆ ਪਾਈਆਂ ਨੇ ਜ਼ੰਜੀਰਾਂ, ਤੇ ਇਹ ਕੌਮ ਨੇ ਜ਼ੰਜੀਰਾਂ ਗਲ 'ਚ ਪਾਈਆਂ। ਇਮਰਾਨ ਖਾਨ ਸਾਹਿਬ ਨੇ IMF ਨਾਲ ਜਿਹੜੇ ਮੁਆਹਦਾਤ ਕੀਤੇ ਉਹਨਾਂ ਦੀ ਪਾਸਦਾਰੀ ਨਹੀਂ ਕੀਤੀ। ਉਹ ਜਨਾਬ ਫਿਰ ਆਖਿਰਕਾਰ ਮੁਲਕ ਬੈਂਕਰਪਸੀ, ਜਿਸ ਤਰ੍ਹਾਂ ਸ੍ਰੀਲੰਕਾ ਬੈਂਕਰਪਟ ਹੋ ਗਿਆ, ਦੀਵਾਲੀਆ ਹੋ ਗਿਆ, ਸਾਡਾ ਮੁਲਕ ਵੀ ਦੀਵਾਲੀਆ ਹੋਣ ਦੇ ਨੇੜੇ ਤੇੜੇ ਲੱਗ ਗਿਆ। ਹੁਣ ਵੀ ਅਜੇ ਕਹਿੰਦੇ ਨੇ ਮਤਲਬ ਉਹ ਮੁਲਕ ਜਿਹੜਾ ਦੀਵਾਲੀਆ ਹੋਣ ਦਾ ਖਤਰਾ, ਫਿਰ ਹਸਾਕਦਾਰ ਕਹਿੰਦਾ ਵੀ ਨਹੀਂ ਖੈਰ ਹੀ ਹੈ। ਉਧਰੋਂ ਫਿਰ ਬਿਲਾਵਲ ਵੀ ਕਹਿੰਦਾ ਵੀ ਮੈਂ ਲੋਕਾਂ ਨੂੰ ਸੈਟਿੰਗ ਮੈਟਿੰਗ ਲਾ ਲਈਏ, ਲੋਕਾਂ ਨੂੰ ਕਾਇਲ ਕੁਇਲ ਕਰ ਲਿਆ ਹੈ, ਹਾਂਜੀ। ਇਸ ਵਾਸਤੇ ਮਤਲਬ ਆ ਫਲੱਡ ਨੇ ਇੱਕ ਸਾਡੇ ਲੱਕ ਤੋੜ ਦਿੱਤਾ। ਜਿਹੜਾ ਹੜ ਆਇਆ ਇਹੋ ਜਿਹਾ ਕਦੀ ਹੜ ਨਹੀਂ ਆਇਆ ਸੀ। ਤੋ ਗੱਲ ਇਹ ਹੈ ਭਾਈ ਜੀ, ਬੜੀ ਮੁੱਕਦੀ ਗੱਲ ਹੈ। ਮੈਂ ਇਮਰਾਨ ਖਾਨ ਕੋਈ ਏਡੀ ਵੀ ਕਿਲੋਪੈਟਰਾ ਨਹੀਂ ਕਿ ਉਹ ਸਾਰਾ ਕੁਝ ਗਲਤ ਕਰੇ ਤੇ ਮੈਂ ਉਹਦੇ ਪਿੱਛੇ ਪਿੱਛੇ ਤੁਰਿਆ ਫਿਰਾਂ। ਸਹੀ ਹੈ। ਉਹਨੇ ਜੇ ਕੌਮ ਨਾਲ ਵਫਾ ਨਹੀਂ ਕੀਤੀ, ਜਿਹੜਾ ਉਹ ਕਹਿੰਦਾ ਵੈਸੇ ਤਾਂ ਆਪਣੇ ਆਪ ਨਾਲ ਹੀ ਮੁਖਲਸ ਨਹੀਂ, ਉਹਦੇ ਨਾਲ ਦੀ ਬੁੱਢੀ ਕੋਈ ਰਹੀ ਹੈ ਮੈਨੂੰ ਇੱਕ ਦੱਸ? ਜਮਾਇਮਾ ਰਹੀ ਨਾ, ਰਿਆਮ ਰਹੀ, ਹਾਂਜੀ। ਆਹ ਬੀਬੀ ਵੀ ਨਾਰਾਜ਼ ਹੈ, ਪਿੰਕੀ ਪੀਰਨੀ ਵੀ, ਇਹ ਵੀ ਜਨਾਬ ਹੁਣ ਕਈਆਂ ਉਹਨੂੰ ਸੁਣਾਉਣ ਲੱਗ ਗਈ ਹੈ, ਹਾਂਜੀ। ਉਹ ਰਿਆਮ ਕਹਿੰਦੀ ਦਾਲ ਮਲ ਕੇ ਬਹਿ ਰਹਿੰਦਾ ਸੀ, ਪਤਾ ਨਹੀਂ ਇਹ 'ਚ ਕੁਝ ਹੈ ਨਹੀਂ ਸੀ, ਦਾਲ ਦੂਲ ਕਾਲੀ ਜੀ ਮਲ ਕੇ ਨਾ ਜਿਸਮ ਨੂੰ, ਤੇ ਬਹਿ ਰਹਿੰਦਾ ਸੀ, ਸ਼ਾਇਦ ਗੇਮ ਭੱਜ ਜਾਏ। ਪਰ ਉਹ ਕਿਹਾ ਬੀਬੀ ਨੂੰ ਆਖਿਆ ਨਾ ਬਾਬੇ ਨੇ
ਕਿ ਇੰਜ ਕਰ ਵੀ ਪਾਣੀ ਤਤਾ ਧਰ ਦੇ। ਉਹਨੇ ਕਿਹਾ ਫਿਰ ਉਹਨੇ ਕਿਹਾ ਵੀ ਇਹ ਕੋਈ ਬਣ ਗਿਆ ਤੇ ਨਹਾ ਲਾਂਗੇ, ਨਹੀਂ ਤੇ ਚਾਹ ਪਕਾ ਲਾਂਗੇ। ਤੇ ਉਹ ਫਿਰ ਇਹਨੇ ਵੀ ਕਿਹਾ ਵੀ ਚਾਹ ਫਿਰ ਪੱਕ ਜਾਏਗੀ। ਗੱਲ ਇਹ ਹੈ ਭਾਈ ਕਿ ਮੇਰਾ ਉਹਨੇ ਕੁਛ ਨਹੀਂ ਨੁਕਸਾਨ ਕੀਤਾ, ਕੌਮ ਨੂੰ ਰੱਜ ਲੁੱਟਿਆ ਉਹਨੇ, ਸਾਰਿਆਂ ਨੂੰ ਪਤੇ ਲੱਗ ਗਏ ਨੇ। ਔਰ ਔਕਾਤ ਇਹ ਹੈ ਵੀ ਬੰਦਾ ਚਵਲ ਵੀ ਮਾਰੇ ਤੇ ਚਲੋ ਕੋਈ ਚਾਹੀਦੀ ਤੇ ਮਾਰਨੀ ਚਾਹੀਦੀ ਹੈ ਨਾ। ਹਾਂਜੀ, ਉਹਨੇ ਜਿੰਨੇ ਵੀ ਕੰਮ ਕੀਤੇ ਮਤਲਬ ਉਹ ਬੜੇ ਵਧੀਆ ਕੀਤੇ। ਇੱਜ਼ਤ ਤਾਂ ਇਹ ਪੂਰੀ ਨਹੀਂ ਸੀ ਹੋਈ ਤੇ ਬੁੱਢੀ ਨਾਲ ਵਿਆਹ ਕਰ ਲਿਆ। और वो भी 5 बच्चों को छोड़ के आई रहे, तब्दीली आई रहे। हाँ जी, तब्दीली आई रहे पर 5 बच्चों को छोड़ के। वो जवान बच्चे जड़ के मतलब कोई जवान कुड़ी छुड़ी हो ना, बंदा कहता चढ़िया सौदा ते चलो जी इन्नी गल है, जज्बाती हो गई है। वो माई जज्बाती कर छड़ी इन्हें भाईया। और उन्होंने कहा भी ये मेरी मुर्शद पाक भी है, ये पीरनी भी है कि तो मंत्र जंतर भी करदी कुरदी है। वैसे असं तो नहीं समझते कोई मंत्र जंतर कुछ भी नहीं मंत्र जंतर हुंदा। हाँ जी, ਇਹਦਾ ਫਰਾਡ। ਔਰ ਜਦੋਂ ਤੱਕ ਦੁਨੀਆ ਦੇ ਜਾਹਿਲ ਜਿਉਂਦੇ ਨੇ ਮੰਤਰਾਂ ਜੰਤਰਾਂ ਦੀ ਰੋਟੀ ਜਿਹੜੀ ਨਾ ਉਹ ਚੱਲਦੀ ਰਹੀ। ਤੇ ਗੱਲ ਇਹ ਹੈ ਜਨਾਬ, ਮੁੱਕਦੀ ਗੱਲ ਇਹ ਹੈ ਕਿ ਖਾਨ ਸਾਹਿਬ ਨੇ ਕੌਮ ਨਾ ਕੋਈ ਚੰਗੀ, ਜਿਸ ਤਰ੍ਹਾਂ ਮੈਂ ਤੁਹਾਨੂੰ ਲਤੀਫਾ ਸੁਣਾਇਆ ਸੀ ਨਾ ਕਿ ਹਜ਼ਰਾਤ ਚੰਗੀ ਨਹੀਂ ਜੇ ਕੀਤੀ, ਇਮਰਾਨ ਨੇ ਵੀ ਸਾਡੇ ਨਾਲ ਚੰਗੀ ਨਹੀਂ ਕੀਤੀ। ਤੇ ਹੁਣ ਇਹਨੂੰ ਫਿਰ ਕਾਹਦੇ ਲਈ ਇਹ ਜਨਾਬ ਫਿਰ ਇਹ ਸੜਕਾਂ ਤੇ ਮਾਰਾ ਫਿਰਨਾ, ਕੌਮ ਨੂੰ ਵੀ ਨਚਾ ਟਪਾ ਜਨਾਬ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ। ਹਾਂਜੀ, ਔਰ ਕੁੜੀਆਂ ਜਿਹੜੀਆਂ ਸਟੇਜ ਤੇ ਚੜ ਕੇ ਆਪਣੇ ਮੂੰਹ ਕਹਿੰਦੇ ਨੇ ਉਹ ਮਰਦੋ, ਆਵਾਜ਼ ਦੇ ਕੇ ਉਹ ਮਰਦੋ, ਤੁਹਾਨੂੰ ਬੁੜੀਆਂ ਵੇਖ ਕੇ ਵੀ ਕੋਈ ਨਹੀਂ ਬਣਦਾ ਪਿਆ ਤੁਹਾਡਾ ਅੰਦਾਜ਼ਾ। ਇੰਨੀ ਫਾਸ਼ੀ, ਇੰਨੀ ਉਰਿਆਨੀ, ਇੰਨਾ ਬੇੜਾ ਗਰਕ ਕਰ ਛੱਡਿਆ। ਹਾਂਜੀ, ਗੱਲ ਇਹ ਹੈ ਕਿ ਹੁਣ ਮੈਨੂੰ ਦੱਸੋ ਵੀ ਮੈਂ ਠੀਕ ਰੋਇਆ ਵਾਂ, ਕਲਪਿਆ ਵਾਂ, ਜਾਂ ਮੈਨੂੰ ਉਹਦੇ ਨਾਲ ਉਂਝ ਹੀ ਵੈਰ ਹੈ? ਨਹੀਂ, ਠੀਕ ਹੋਇਆ। ਮਤਲਬ ਉਹਦੇ ਕੰਮ ਹੀ ਇਹ ਜਿਹੇ ਸਨ, ਕੰਮ ਹੀ ਚੰਗੇ ਨਹੀਂ ਸਨ ਵੀ ਉਹਦੀ ਹਮਾਇਤ ਕੋਈ ਕੀ ਕਰੇ। ਹੁਣ ਦੱਸ ਵਾਪੜਾ ਜਾਂ ਕੀ ਵਾਪੜਾ, ਉਹ ਵਾਪੜਾ ਹੈ ਕਿ ਵਾਪੜਾ ਹੈ। ਉਹਨੇ ਵੀ ਕਿਹਾ ਕਿ ਭਾਈ ਜੀ ਇਹ ਬੰਦਾ ਠੀਕ ਨਹੀਂ ਹੈਗਾ। ਔਰ ਉਹਦੇ ਨਾਲ ਜਿਹੜੇ ਵੀ ਹੈ ਨਾ ਅੰਦਰ ਖਾਤੇ, ਉਹਦੇ ਨਾਲ ਹੈ ਨਹੀਂ, ਉਹ ਕਿਤੇ ਹੋਰ ਹੀ, ਉਹਨਾਂ ਦੀ ਤਾਰਾਂ ਕਿਤੋਂ ਹੋਰੋਂ ਹਿਲਦੀਆਂ ਨੇ। ਉਹ ਗੇਮ ਪਾ ਰਹੇ ਨੇ ਸਾਰੇ। ਇਹਨੂੰ ਤਲਪੜ ਕਰਾ ਕੇ ਨਮੂਦਾ ਕਰ ਦੇਣਾ, ਇਹਦੇ ਕੋਈ ਹਿਲਿਆ ਵੀ ਨਹੀਂ ਜਾਣਾ। ਔਰ ਮੈਨੂੰ ਤੇ ਡਰੇ ਕਿਸ ਦਿਨ ਇਮਰਾਨ ਖੁਦਕੁਸ਼ੀ ਨਾ ਕਰ ਲਵੇ। ਮੈਂ ਤਾਂ ਮੈਨੂੰ ਲੱਗਦਾ ਹੈ ਕਿਸ ਦਿਨ ਜਨਾਬ ਉਹ ਕਹਿੰਦਾ ਨਾ ਮੈਂ ਕੌਮ ਨੂੰ ਸਰਪ੍ਰਾਈਜ਼ ਦਵਾਂਗਾ, ਤੇ ਕਿਤੇ ਇਹੋ ਜਿਹਾ ਸਰਪ੍ਰਾਈਜ਼ ਨਾ ਦੇ ਕਿ 26 ਤਰੀਕ ਤੋਂ ਪਹਿਲੇ ਹੀ ਮੂੰਹ ਪਰ ਨਿਕਲਿਆ ਇਮਰਾਨ ਨੂੰ ਕੀ ਹੋਇਆ ਜੀ, ਪਤਾ ਨਹੀਂ ਕੀ ਹੋਇਆ ਜੀ, ਉਹ ਤਾਂ ਉੱਠਦਾ ਹੀ ਨਹੀਂ ਜਪਿਆ। ਹਾਂ ਜੀ, ਨਬਜ਼ਾਂ ਵੇਖੀਆਂ ਤੇ ਨਬਜ਼ਾਂ ਹੈ ਨਹੀਂ। ਭਾਈ ਕਿਤੇ ਇਹੋ ਜਿਹਾ ਕੰਮ ਨਾ ਹੋ ਜਾਵੇ, ਇਹ ਸਰਪ੍ਰਾਈਜ਼ ਨਾ ਕੌਮ ਨੂੰ ਦੇ ਦੇ। ਇਹ ਜ਼ਰਾ ਹੱਥ ਹੌਲਾ ਰੱਖੇ, ਕੌਮ ਵਿਚਾਰੀ ਕਹਿ ਰਿਹਾ ਸੀ ਮੈਂ ਸਰਪ੍ਰਾਈਜ਼ ਇਹ ਦਿਆਂਗਾ ਅਗਰ ਮੈਂ ਫਿਰ ਆ ਗਿਆ ਨਾ ਵਜ਼ੀਰ ਆਜ਼ਮ, ਤੇ ਮੈਂ ਚਾਈਨਾ ਨਾਲ ਤੇ ਅਫਗਾਨਿਸਤਾਨ ਨਾਲ ਨਾ ਅੱਗੇ ਤੋਂ ਜ਼ਿਆਦਾ ਦੋਸਤੀ ਰੱਖਣੀ ਹੈ। ਅੱਛਾ, ਮਤਲਬ ਅਫਗਾਨਿਸਤਾਨ ਨਾਲ ਵੀ ਦੋਸਤੀ ਰੱਖਣੀ। ਅਫਗਾਨਿਸਤਾਨ ਵੀ ਬਾਬਾ ਤਗੜਾ ਮੁਲਕ ਹੈ, ਵੱਲ ਮਦਦ ਕਰੇਗਾ। ਹਾਂ, ਮਤਲਬ ਪਠਾਨ ਇੱਥੇ ਜਿੰਨੇ ਵੀ ਆਉਂਦੇ ਨੇ ਅਫਗਾਨਿਸਤਾਨ ਤੋਂ ਬਾਬਾ ਮਦਦ ਕਰਦੇ ਚੰਗੀ ਸੋਚ। ਕਹਿੰਦਾ ਮੈਂ ਅਫਗਾਨਿਸਤਾਨ ਅੱਗੇ ਨਾਲ ਜ਼ਿਆਦਾ ਨਾ ਉਹਨਾਂ ਨਾਲ ਦੋਸਤੀ ਰੱਖਣੀ। ਯਾਰ ਉਹ ਤੇ ਵਿਚਾਰੇ ਚੰਗੇ ਹੀ ਸਨ, ਅਸੀਂ ਵੀ ਉਹਨਾਂ ਲਈ ਬੜੀਆਂ ਕੁਰਬਾਨੀ ਦਿੱਤੀ। ਗੱਲ ਹੁਣ ਮੁਕਾਈ ਇਹ ਵੀਲਾ ਹੋ ਗਿਆ ਲੰਮਾ, ਤੇ ਲੋਕੀ ਵੇਖਦੇ ਉਹਦੇ ਕੋਈ ਨਹੀਂ, ਉਹ ਵੀ ਟਰਕਾ ਕੇ 2 ਮਿੰਟ ਵੇਖ ਕੇ ਕਹਿੰਦੇ ਨੇ ਇਹਨਾਂ ਨੇ ਫਿਰ ਕਿ ਐਵੇਂ ਕਾਪੀਆਂ ਵੀ ਪਾਉਣੀ, ਰੌਲਾ ਰੱਪਾ ਹੀ ਪਾਉਂਦੇ ਰਹਿੰਦੇ ਨੇ। ਤੇ ਭਾਈ ਜੀ ਮੈਂ ਤੁਹਾਨੂੰ ਆਪਣੇ ਦਿਲ ਦੀਆਂ ਗੱਲਾਂ ਭੱਟੀ ਸਾਹਿਬ ਦੱਸੀਆਂ ਨੇ। ਹੁਣ ਤੁਹਾਨੂੰ ਇਹ ਹਜ਼ਮ ਹੁੰਦੀਆਂ ਨੇ ਜਾਂ ਨਹੀਂ ਹਜ਼ਮ ਹੁੰਦੀਆਂ, ਅੰਦਰੋਂ ਤੁਸੀਂ ਉਹਦੇ ਨਾਲ ਹੀ ਹੋ ਕਿ ਪਤਾ ਨਹੀਂ ਕਿਹਦੇ ਨਾਲ। ਮੈਂ ਤੇ ਪਾਕਿਸਤਾਨ ਨਾਲ, ਪਾਕਿਸਤਾਨ ਦੀ ਫੌਜ ਦੇ ਨਾਲ। ਜਦੋਂ ਮੈਂ ਪਾਕਿਸਤਾਨ ਦੀ ਫੌਜ ਦੇ ਨਾਲ ਕਹਿੰਦਾ ਤੇ ਮੈਂ ਇਹ ਨਹੀਂ ਕਹਿੰਦਾ ਕਿ ਜਨਰਲ ਬਾਜਵਾ ਨਾਲ, ਜਰਨੈਲਾਂ ਨਾਲ ਨਹੀਂ। ਮੈਂ ਤੇ ਉਹ ਵਿਚਾਰੇ ਜਿਹੜੇ ਲੜਦੇ ਨੇ ਨਾ, ਜਿਹੜੇ ਕੁਰਬਾਨੀਆਂ ਦਿੰਦੇ ਨੇ, ਹਾਂਜੀ, ਮੈਂ ਉਹਨਾਂ ਦੇ ਨਾਲ ਛੱਡ ਕੇ ਤੇ ਜਿਹੜੇ ਜਰਨੈਲ ਨੇ ਉਹਨਾਂ ਨੂੰ ਵੀ ਅੱਲਾਹ ਤਾਲਾ ਨਾ ਹਦਾਇਤ ਦੇਵੇ। ਮੈਂ 99.99% ਸਈਦ ਆਸਮ ਮਨੀਰ ਨੂੰ CNC ਬਣਾਈ ਬੈਠਾ ਵਾਂ, ਚੀਫ ਆਫ ਆਰਮੀ ਸਟਾਫ UAS ਬਣਾਈ ਬੈਠਾ, ਤੇ ਮੇਰੀ ਰੱਬ ਇੱਜ਼ਤ ਵੀ ਰੱਖ ਲਵੇ ਇਸ ਵਾਸਤੇ ਕਿ ਉਹ ਹਾਫਜ਼ੇ ਕੁਰਾਨ ਵੀ ਹੈ। ਤੁਹਾਨੂੰ ਪਤਾ ਜਨਰਲ ਆਸਮ ਮਨੀਰ ਹਾਫਜ਼ੇ ਕੁਰਾਨ ਵੀ ਹੈ। ਜਨਰਲ ਆਸਮ ਮਨੀਰ ਇਹ ਸੈਯਦ ਹੈ, ਆਸਮ ਫਗੂਰ ਦਾ ਨਹੀਂ ਕੁਝ ਲੱਗਦਾ ਹੈ, ਇਹ ਸੈਯਦ ਹੈ। ਇਹ जनाब अली करमल्ला वजह रजी अल्लाह अन्हु दी औलाद मुबारक। तो हुण फिर इजाजत लईए, नारा मारी तुसी मारो, अज मैं जिंदाबाद आना, पाकिस्तान जिंदाबाद, पाक आर्मी जिंदाबाद।